ਜਿੱਤ ਕੇ ਤੁਸੀਂ ਲੈ ਜਾਓ, ਅਸੀਂ ਲੈ ਜਾਓ। ਏਦਾਂ ਕਬੱਡੀ ਨਹੀਂ ਅਸੀਂ ਤੁਹਾਨੂੰ ਦਿੰਦੇ। ਅਸੀਂ ਵੀ 41 ਦੇ ਹਾਂ। ਸਾਡੇ ਸ਼ਾਹ ਹੁਣਾਂ ਨੇ ਸਾਨੂੰ ਇਹ ਗੱਲ ਦੱਸੀ, ਪੁੱਤ ਮੈਦਾਨ 'ਚ ਕਿਸੇ ਨਾਲ ਲੜੀਏ, ਉਹ 20 ਜੁੱਤੀਆਂ ਮਾਰੂਗਾ, ਅੱਗੇ 2 ਮਾਰ ਦੋ ਤੇ ਕਹਿਣਾ ਉਹਨੇ ਵੀ ਤਾਂ ਮਾਰੀਆਂ। ਸਾਡੇ ਤਾਂ ਬੱਚਿਆਂ ਨੇ ਵੀ ਦਾਜ ਕੇ ਪੜਤਾਲ ਜਿੰਨੇ ਤੱਕ ਹੋਏ, ਲੋਕਾਂ ਨੇ ਬੋਲੀਆਂ ਮਾਰਦੀਆਂ ਤਾਂ ਅਸੀਂ ਕਬੱਡੀ ਖੇਡ ਕੇ ਉੱਥੇ ਕਬੱਡੀ ਦੇ ਕੇ ਆ ਗਏ। ਹੁਣ ਵੀ ਉਹ ਜਿਹੜਾ ਮੱਖਣ ਸਿੰਘ ਇਹਨਾਂ ਦਾ ਆਇਆ ਸੀ ਨਾ, ਉਹਨੇ ਮੇਲਿਆਂ ਸ਼ੇਲਿਆਂ ਵੀ ਖੇਲਦੇ, ਉਹਨੇ ਕਿਹਾ ਪਾਕਿਸਤਾਨ 'ਚ ਉਹ ਮੁੰਡੇ ਆ ਜਿਹੜੇ ਫੜੇ ਹੀ ਨਹੀਂ, ਜਿਹਨਾਂ ਦਾ ਪਤਾ ਹੀ ਨਹੀਂਗਾ, ਜਿਹਨਾਂ ਨੂੰ ਇਹ ਟਾਈਮ ਹੀ ਨਹੀਂ ਮਿਲਦਾ। ਉਹਨੇ ਕਿਹਾ ਚੀਚਾ ਸਿਆਲਕੋਟ ਦੇ 3 ਮੁੰਡੇ ਆ, ਨਾ ਇੰਡੀਆ ਕੋਲ ਹੀ ਕੋਈ ਮੁੰਡਾ ਏਦਾਂ ਦਾ ਤੇ ਨਾ ਪਾਕਿਸਤਾਨ ਕੋਲ ਹੀ। ਫਿਰ ਸਾਨੂੰ ਇਹਨਾਂ ਨੇ ਭਰਤੀ ਕਰ ਲਿਆ, ਵਾਪਸ ਕੇ ਲੈ ਲਿਆ। ਬਸ ਸਾਡੇ ਬੁੜੇ ਕਹਿੰਦੇ 2 ਡਰਮ ਕਮਾ ਦੇ, ਕੱਢ ਲਈ ਅੱਧੀ ਤਨਖਾਹ ਬਾਲਦੇ, ਅਸੀਂ ਨਹੀਂ ਜਾਣ ਦੇਣਾ। ਉਹਨਾਂ ਨੂੰ ਅਸੀਂ ਦੱਸ ਦਿਓ, ਸ਼ਾਇਦ ਸਾਨੂੰ ਦੱਸ ਦਿੰਦੇ ਵੀ ਉਹ ਬਾਟਾ ਬਿਜਲੀ ਦਾ ਮਹਿਕਮਾ, ਸਾਨੂੰ ਤੇ ਇੰਨਾ ਵੀ ਨਹੀਂ ਸੀ ਪਤਾ। ਬਾਟਾ ਜੁੱਤੀਆਂ ਦੀ ਬਾਟਾ ਸੀ। ਉਹ ਨਿੱਕੇ ਨਿੱਕੇ ਅਸੀਂ ਇਹਨਾਂ ਨੇ ਗੱਲਾਂ ਸੁਣਨੀਆਂ। ਇੱਥੇ ਵੀ ਟੂਰਨਾਮੈਂਟ ਹੋਇਆ, ਸ਼ਾਹ ਹੋਣਾ ਨੇ ਮੈਚ ਇੱਥੇ ਕਰਾਇਆ। ਟੂਰਨਾਮੈਂਟ ਕਰਾਉਣਾ, ਟੀਮ ਸਾਦੇ ਨੂੰ ਸ਼ਾਹ ਹੋਣੀ ਧੋਨੀ ਦੇ ਸੀ ਨਾ, ਪੀਟੀਆਈ ਅਸੀਂ ਵੀ ਦੇਖੇ। ਆਹੋ, ਉਹ ਧੋਨੀ ਦੀ ਟੀਮ ਇੱਥੇ ਸੱਦੀ 41 ਨਾਲ ਖੇਲਣ ਵਾਸਤੇ। ਉਹ ਪਾ ਕੇ ਆਏ ਕੋਈ ਦੋਸਤਪੁਰ ਦਾ ਡੱਬੇ ਹੋਣੀ, ਕੋ ਕਜਲਿਆਂ ਦੇ ਲਲਾਰੀ ਹੋਣੀ, ਕੋਕੇਟੀਓਂ ਪਾ ਕੇ ਫਿਰ ਇੱਥੇ ਲਿਆਂਦੀ ਸ਼ਾਹ ਨੇ ਬੜੀ ਚੰਗੀ ਟੀਮ ਬਣਾ ਕੇ। ਫਿਰ 41 ਨਾ ਹੋਇਆ। 41 ਦਾ ਖੇਲਦਾ ਹੁੰਦਾ ਬਸ਼ੀਰ, ਗੌਸ, ਮੌਲਵੀ ਦਾ ਸੀ ਰਜਾਕ ਤੇ ਤਫੈਲ ਸੀ ਸਟਾਪ ਜਾਫਲੀ, ਅਲੀ ਅਹਿਮਦ ਸਾਹਿਬ ਆ ਜਿਹੜੇ ਹੈਡਮਾਸਟਰ ਸਾਨੂੰ ਪੜਾਉਂਦੇ ਰਹੇ ਆ। ਆਹੋ, ਬਸ਼ੀਰ ਹੁੰਦਾ ਸੀ, ਉਹ ਗੁੱਟ ਫੜਦਾ ਹੁੰਦਾ, ਬਸ਼ੀਰ ਜਲਾਹਾ ਹੁੰਦਾ। ਇਹ ਤੋਂ ਪਹਿਲਾਂ ਰਹੇ ਆ। ਬਾਅਦ ਚ ਉੱਚੀਆਂ ਟੀਮਾਂ ਸੀ 5। ਅੱਛਾ ਤੁਹਾਡੇ ਤੋਂ ਪਹਿਲੇ ਦੌਰ ਚ ਰਹੇ ਆ। ਉਹ ਫਿਰ ਇਹਨਾਂ ਨੇ ਇੱਥੇ ਬੈਂਡ ਹੁੰਦਾ ਸਕੂਲ, ਹਰ ਪੂਰਾ ਬੈਂਡ ਸੀਗਾ। ਇਹ ਨਹੀਂ ਮਾਣਾ ਬੈਂਡ ਮਾਸਟਰ ਹੁੰਦਾ ਸੀ ਪਹਿਲੇ ਇੱਧਰ ਦਾ ਕਿਤੇ ਦਾ, ਸਾਡੇ ਹੁੰਦਾ ਫਿਰ ਮਾਲਾ ਦਾ ਆ ਗਿਆ ਬੈਂਡ ਮਾਸਟਰ। ਉਹ ਬੈਂਡ ਮਾਸਟਰ ਫਿਰ 41 ਜਿੱਤ ਗਈ। ਉਹ ਸਾਰੇ ਜਿੰਨੇ ਵੀ ਲਿਆਏ ਟੂਰਨਾਮੈਂਟ, ਫਿਰ 48 ਫਾਈਨਲ ਇੱਥੇ ਜਿੱਤ ਗਈ ਫਾਈਨਲ। ਫਿਰ ਬੈਂਡ ਬੂੰਡ ਵੀ ਬੜਾ ਵਜਾਇਆ, ਜੋ ਭੰਗੜੇ ਛੰਗੜੇ 41 ਵਾਲੇ ਪਾਉਂਦੇ ਰਹੇ। ਬਾਅਦ ਵੀ ਹੁਣ ਤੱਕ ਇਹ ਜਿਹੜੇ ਉਤਲੇ ਆ ਬਸੇਂਦਿਆਂ ਨੇ, ਜਿੱਥੇ ਦੇ ਹੁਣ ਮੁੰਡੇ ਜਾਂਦੇ, ਇੱਧਰਲੇ ਮੁੰਡਿਆਂ ਨੂੰ ਟਾਈਮ ਹੀ ਨਹੀਂ ਸੀ ਦਿੰਦੇ। ਉਹ ਹੁਣ ਵੀ ਉਹ ਜਿਹੜਾ ਮੱਖਣ ਸਿੰਘ ਇਹਨਾਂ ਦਾ ਆਇਆ ਸੀ ਨਾ, ਇਹਨਾਂ ਨੇ ਪਿਛਲੇ ਸਾਲ 2-3 ਸਾਲ ਹੋ ਗਿਆ ਨੇ ਇੱਧਰ, ਇਹਨਾਂ ਨੇ ਸੱਦਿਆ ਜਦੋਂ ਲੀਕ ਕਰਾਉਂਦੇ, ਇਹਨਾਂ ਨੇ ਸੱਦੇ ਮੈਚ ਕਰਾਉਣ ਨੂੰ। ਤਾਂ ਉਹਨੇ ਮੇਲਿਆਂ ਸ਼ੇਲਿਆਂ ਵੀ ਖੇਲਦੇ, ਉਹਨੇ ਕਿਹਾ ਪਾਕਿਸਤਾਨ 'ਚ ਉਹ ਮੁੰਡੇ ਆ ਜਿਹੜੇ ਫੜੇ ਹੀ ਨਹੀਂ, ਜਿਹਨਾਂ ਦਾ ਪਤਾ ਹੀ ਨਹੀਂਗਾ, ਜਿਹਨਾਂ ਨੂੰ ਇਹ ਟਾਈਮ ਹੀ ਨਹੀਂ ਮਿਲਦਾ। ਡਿਪਾਰਟਮੈਂਟਾਂ ਨੂੰ ਟਾਈਮ ਦਿੰਦੇ ਆ, ਪੁਲਿਸ ਦੇ ਲੈ ਲੈ, ਏਅਰਫੋਰਸ ਦੇ ਲੈ ਲੈ, ਆਰਮੀ ਦੇ ਲੈ ਲੈ, ਜਿਹੜੇ ਉਹਨਾਂ ਨੂੰ ਲੈਂਦੇ। ਜਿਹੜੇ ਮੁੰਡੇ ਆ ਪੇਂਡੂ, ਉਹਨਾਂ ਨੂੰ ਤਾਂ ਟਾਈਮ ਹੀ ਨਹੀਂ ਮਿਲਦਾ। ਉਹਨੇ ਕਿਹਾ ਚੀਚਾ ਸਿਆਲਕੋਟ ਦੇ 3 ਮੁੰਡੇ ਆ, ਨਾ ਇੰਡੀਆ ਕੋਲ ਹੀ ਕੋਈ ਮੁੰਡਾ ਏਦਾਂ ਦਾ ਤੇ ਨਾ ਪਾਕਿਸਤਾਨ ਕੋਲ ਹੀ ਆ, ਜਿਹੜੇ ਉਹਨਾਂ ਨੂੰ ਵਿਚਾਰੇ ਨੂੰ ਟਾਈਮ ਹੀ ਕੋਈ ਨਹੀਂ ਮਿਲਦਾ। ਇੱਕ ਅਸੀਂ ਜਾ ਕੇ ਇਹਨਾਂ 'ਚ ਫਸੇ 2-3 ਵਾਰੀ ਥਾਣਿਆਂ ਦਾ ਮੈਚ ਜਿੱਤ ਕੇ। ਉਹ ਸਾਨੂੰ ਵੀ ਕਹਿੰਦਾ ਅਸੀਂ ਥਾਣਾ ਡਿਜਕੋਟ ਨੂੰ ਜਿੱਤਿਆ 41 ਨੇ, ਇਹ ਅਸੀਂ ਠੀਕਰੀ ਵਾਲੇ ਥਾਣੇ ਨੇ, ਠੀਕਰੀ ਵਾਲਾ ਥਾਣਾ ਠੀਕਰੀ ਵਾਲਾ ਸੀ। ਉਹ ਤੋਂ ਬਾਅਦ ਸਾਡਾ ਆ ਗਿਆ, ਇਹਨਾਂ ਨੇ ਬੜਾ ਕੁਛ ਕਰਾਇਆ ਬਾਹਰੋਂ ਖੜੇ ਹੋ ਕੇ। ਇਹ ਛੋਟੇ ਛੋਟੇ ਕਰਦੇ ਕੀ ਆ, ਇਹਨਾਂ ਨੇ ਕਿਹਾ ਕਿ ਮੁੰਡੇ ਨੂੰ ਇਥੋਂ ਵੱਡੇ ਦਾ ਨਾਂ ਹੀ ਲਾ ਲਿਆ, ਦੰਦੀ ਵੱਢ ਕੇ। ਬੱਗੇ ਦਾ ਨਾਂ ਸੁਣਿਆ ਤੁਹਾਡੇ ਪਿੰਡ ਦਾ, ਕਹਿੰਦੇ ਬੜਾ ਬੈਸਟ ਆਇਆ ਸੀ। ਤੀਸਰਾ ਮੈਚ ਸਾਡਾ ਆ ਗਿਆ ਇਹਨਾਂ ਨੇ ਥਾਣੇ, ਉਹ ਕਾਵਾਂ ਇੱਧਰੋਂ ਰੜੇ ਟਾਲੀ, ਇੱਧਰੋਂ ਮੁੰਡੇ ਸਾਰੇ ਬਾਗ ਪਾ ਇਕੱਠੇ ਕਰਕੇ ਸਾਡੇ ਨਾਲ ਖਲਾਏ, ਲਗੋਟੇ ਲਾ ਕੇ ਆਏ ਵਿੱਚ
ਅਸੀਂ ਉਹਦੇ ਕੋਲ ਲਾ ਕੇ ਸੱਦ ਲਿਆ। ਕੈਪਟਨ ਮੈਂ ਸੀਗਾ ਉਦੋਂ। ਮੈਂ ਗਿਆ ਹੱਥ ਹੁੱਥ ਮਿਲਾਇਆ ਰੱਖ। ਉਹ ਕਹਿੰਦਾ ਉਰੇ ਇੱਧਰ ਆ। ਮੈਂ ਚੱਲ ਗਿਆ। ਮੈਨੂੰ ਕਹਿਣ ਲੱਗਾ ਉਹ ਗੱਲ ਸੁਣ। ਮੈਂ ਦੱਸੋ ਜੀ ਮੈਂ ਕਿਹਾ ਜੀ। ਕਹਿੰਦਾ ਚੁੱਪ ਕਰਕੇ ਤੁਸੀਂ 5 ਮਿੰਟ ਨਹੀਂ ਕੱਢਣੇ। ਇਹ ਫਲਾਨੇ 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 ਆ। ਮੈਂ ਕਿਹਾ ਜੀ ਅੱਛਾ। ਮੈਂ ਕਿਹਾ ਸਾਡੇ ਸਫਦਰ ਸ਼ਾਹ ਫੌਜੀ ਆਦਮੀ ਪੀਟੀ ਉਹਨਾਂ ਨੇ ਸਾਨੂੰ ਟ੍ਰੇਨ ਕੀਤਾ ਸਕੂਲ 'ਚ। ਹੁਣ ਅਸੀਂ ਆਹ ਟੂਰਨਾਮੈਂਟ ਥਾਣਿਆਂ ਦੇ ਵੀ ਖੇਡਦੇ ਹਾਂ, ਓਪਨ ਟੂਰਨਾਮੈਂਟ ਵੀ ਖੇਡਦੇ, ਹਰ ਥਾਂ ਜਾਂਦੇ ਓਪਨ ਕਬੱਡੀ ਖੇਡਣ। ਤੇ ਅਸੀਂ ਨਹੀਂ ਡਰਦੇ, ਅਸੀਂ ਕਿਉਂ ਕਬੱਡੀ ਦੇਈਏ। 5 ਮਿੰਟ ਚੁੱਕ ਸਾਨੂੰ ਬਾਹਰ ਮਾਰਨਗੇ। ਸਾਡੇ ਸ਼ਾਹ ਉਹਨਾਂ ਨੇ ਸਾਨੂੰ ਇਹ ਗੱਲ ਦੱਸੀ, ਪੁੱਤ ਇੱਕ ਗੱਲ ਸੁਣੋ ਮੇਰੇ ਸ਼ਾਗਿਰਦਾਂ ਤੁਸੀਂ, ਮੈਦਾਨ 'ਚ ਕਿਸੇ ਨਾਲ ਲੜੀਏ ਉਹ 20 ਜੁੱਤੀਆਂ ਮਾਰੂਗਾ, ਅੱਗੇ 2 ਮਾਰ ਦੋ ਤਾਂ ਕਹਿਣਾ ਉਹਨੇ ਵੀ ਤਾਂ ਮਾਰੀਆਂ। ਮੈਂ ਇਹ ਗੱਲ ਕਹੀ। ਉਹ ਮੈਂ ਕਿਹਾ ਸਾਡੇ ਕੋਲੋਂ 20 ਨੰਬਰ ਲੈ 2 ਲਵਾਂਗੇ, ਲੜਾਂਗੇ ਉਹਨਾਂ ਨਾਲ। ਅਸੀਂ ਜਿੱਤਣ ਤੇ ਆਏ ਆ। ਅੱਗੇ 2 ਥਾਣੇ ਜਿੱਤੇ ਆ, ਅਸੀਂ ਇਹਨਾਂ ਨੂੰ ਵੀ ਜਿੱਤ ਲੈਣਾ। ਤੇ ਅਸੀਂ ਏਦਾਂ ਕਬੱਡੀ ਨਹੀਂ ਦਿੰਦੇ ਬਾਹਰ ਨਿਕਲਣ। ਸਾਡੇ ਤਾਂ ਬੱਚਿਆਂ ਨੇ ਵੀ ਦਾਜ ਕੇ ਪੜਦਾਦੇ ਜਿੰਨੇ ਤੱਕ ਹੋਏ ਲੋਕਾਂ ਨੇ ਬੋਲੀਆਂ ਮਾਰਦੀਆਂ। ਭੈਣ ਪਿਓ ਦਾ ਅਸੀਂ ਕਬੱਡੀ ਖੇਡ ਕੇ ਉੱਥੇ ਕਬੱਡੀ ਦੇ ਕੇ ਆ ਗਏ। ਮੈਦਾਨ 'ਚ ਜਿੱਤ ਲੈਣ ਸਾਨੂੰ। ਕਬੱਡੀ ਹੋਈ ਸਾਡੀ। ਪਤਾ ਨਹੀਂ ਕਿੱਥੋਂ ਮੁੰਡੇ ਪਾਏ ਸੀ ਉਹਨਾਂ ਨੇ। ਤੇ ਸਾਨੂੰ ਮੈਂ ਕਿਹਾ ਅਸੀਂ ਤਾਂ ਭਾਈ ਜਿੱਤ ਕੇ ਤੁਸੀਂ ਲੈ ਜਾਓ, ਅਸੀਂ ਲੈ ਜਾਓ। ਏਦਾਂ ਕਬੱਡੀ ਨਹੀਂ ਅਸੀਂ ਤੁਹਾਨੂੰ ਦਿੰਦੇ। ਅਸੀਂ ਵੀ 41 ਦੇ ਹਾਂ। ਅਸੀਂ ਭਾਈ ਕਬੱਡੀ ਸ਼ੁਰੂ ਹੋ ਗਈ। ਹਾਫ ਤੱਕ ਅਸੀਂ ਬਰਾਬਰ ਆਏ ਉਹਨਾਂ ਨੂੰ। ਫੜਦੇ ਵੀ ਰਹੇ, ਛੁੱਟਦੇ ਵੀ ਰਹੇ। ਜਿਹੜੀ ਉਹਨਾਂ ਦੀ ਰਹੀ, ਕਦੀ ਉਹ ਵੱਧ ਜਾਣ ਨੰਬਰ, ਕਦੀ ਅਸੀਂ ਵੱਧ ਜਾਈਏ। ਇੱਕ ਮੁੰਡਾ ਸਾਡਾ ਮੁਸਤਫਾ ਉਹਨਾਂ ਕੋਲ ਫੜਿਆ ਹੀ ਨਹੀਂ ਗਿਆ। ਪਹਿਲੇ ਉਹਨੂੰ ਇੱਕ ਮੁੰਡਾ ਸੀ ਮੁਸਤਫਾ ਉਹਦਾ ਭਾਈ ਬਹੁਤ ਜਾਫਲੀ ਸੀ, ਮੰਨਿਆ। ਉਹ ਉਹਦੇ ਉੱਤੇ ਚੜ ਗਿਆ। ਛੋਟਾ ਸੀ ਨਾ ਕੱਦ, ਉੱਤੇ ਚੜਿਆ, ਉਹਨੇ ਮਾਰਿਆ ਚੌਕੇ ਉੱਤੋਂ। ਉਹ ਜਾ ਕੇ ਦੇ ਗਿਆ, ਬਾਂਹ ਭੱਜ ਗਈ। ਨਫਲੀ ਕੰਡਮ ਹੋ ਗਿਆ ਉਹਨਾਂ ਦਾ। ਹੋਰ ਆ ਗਿਆ ਜੀ ਫਲਾਨਾ ਹੈ, ਫਲਾਨਾ ਫਲਾਨਾ। ਅਸੀਂ ਡਰਨ ਵਾਲੇ ਨਹੀਂ। ਕਬੱਡੀ ਖੇਲਣੀ ਹੈ, ਦੁਨੀਆ ਨੂੰ ਕਬੱਡੀ ਦਿਖਾ ਲੈਣੀ ਹੈ। ਕਬੱਡੀ ਹੋਈ 2 ਨੰਬਰਾਂ ਤੇ ਸਾਨੂੰ ਕਬੱਡੀ ਜਿੱਤੇ। ਦੇਖ ਲਓ ਹੇਰ ਫੇਰ ਕਰਕੇ ਸਾਨੂੰ ਜਿੱਤ ਗਏ। ਰੈਫਰੀ ਵੀ ਉਹਨਾਂ ਦੇ ਸੀ, ਸਾਰਾ ਕੁਛ। ਲੇਕਿਨ ਆਵਾਮ ਜਿੰਨੀ ਸੀ ਦੇਖਣ ਗਏ ਸਟੇਡੀਅਮ। ਉਹ ਜਿਹੜਾ ਸਟੇਡੀਅਮ ਕੀ ਉਹਦਾ ਨਾਮ, ਇਕਬਾਲ ਸਟੇਡੀਅਮ। ਹਾਂ ਇਕਬਾਲ ਸਟੇਡੀਅਮ 'ਚ ਹੋਈ ਸੀ। ਉਹ ਆਵਾਮ ਸਾਰੀ ਸਾਡੇ ਨਾਲ ਸਾਨੂੰ ਹੀ ਘੁੱਟਦੀ ਸੀ, ਸਾਨੂੰ ਪਾਣੀ ਪਿਲਾਉਂਦੀ ਸੀ। ਸਾਨੂੰ ਉਦੋਂ ਮਿੱਠਿਆਂ ਦਾ ਮੌਸਮ ਸੀ, ਗਰੇਰੀਆਂ ਸੀ, ਉਹ ਸਾਡੇ ਮੂੰਹਾਂ 'ਚ ਉਹੀ ਪਾਉਂਦੇ ਸੀ। ਥੋੜਾ ਸਾ ਹਮਦਰਦੀਆਂ ਸੀ ਸਾਡੇ ਨਾਲ ਹਮਦਰਦੀਆਂ ਇਮਾਮ ਦੀਆਂ ਵੀ ਇਹਨਾਂ ਨਾਲ ਤੁਸੀਂ ਲੜੇ ਆ ਇੰਨੀਆਂ ਪਿੰਡਾਂ ਨਾਲ। 2 ਨੰਬਰ ਅਸੀਂ ਤਾਂ ਹਾਰ ਗਏ ਤਾਂ ਕਰ ਗਏ। ਫਿਰ ਸਾਨੂੰ ਇਹਨਾਂ ਨੇ ਭਰਤੀ ਕਰ ਲਿਆ, ਵਾਪਟਾ 'ਚ ਲੈ ਲਿਆ। ਵਾਪਟਾ 'ਚ ਲੈ ਲਿਆ। ਅਸੀਂ ਆ ਕੇ ਦੱਸਿਆ ਵੀ ਅਸੀਂ ਸਾਨੂੰ ਉਹਨਾਂ ਨੇ ਰੱਖ ਲਿਆ, ਨਾ ਸਾਡੇ ਲਿਖ ਲੈ। ਉਹ ਸਾਡੇ ਬੋੜੇ ਕਹਿੰਦੇ 2 ਡਰਮ ਕਮਾ ਦੇ ਤੁਹਾਡੇ ਲਈ ਅੱਧੀ ਤਨਖਾਹ ਬਾਲਦੇ, ਅਸੀਂ ਨਹੀਂ ਜਾਣ ਦੇਣਾ, ਅਸੀਂ ਕਬੱਡੀ ਖੇਲਣੀ। ਸਾਨੂੰ ਬਾਪਟਾ 'ਚ ਨਹੀਂ ਜਾਣ ਦਿੱਤਾ। ਜਿਹੜੇ ਬਾਪਟਾ ਦੀ ਟੀਮ ਉਦੋਂ ਚੰਗੀ ਹੁੰਦੀ ਸੀ। ਸਾਨੂੰ ਉਹਨਾਂ ਨੇ ਇਹ ਗੱਲ ਕਹੀ ਵੀ ਹੱਥ ਸਿੱਧੇ ਕਰਨੇ ਤਾਂ ਤੁਸੀਂ ਆ ਜਾਣਾ ਕਰਨਾ, ਨਹੀਂ ਤਾਂ ਗੇਸ ਵੇਚ ਤੇ ਇਹਨਾਂ ਨੂੰ ਸਾਨੂੰ ਭਰਤੀ ਕੀਤਾ। ਸ਼ਾਇਦ ਮੁਸਤਫਾ 2 ਸਾਈ, ਤੀਸਰਾ ਮੈਚ ਆਪਣੇ ਸੀ। ਮੇਰਾ ਨਾਂ ਅਸਲਮ ਤੇ ਕਹਿੰਦੇ ਮੈਨੂੰ ਸੀਮਾ। ਅਸੀਂ ਇਹਨਾਂ ਨਾਲ ਟੱਕਰ ਲਈ ਇਸ ਇਲਾਕੇ ਨਾਲ। ਤੇ ਅਸੀਂ ਫੇਰ ਦੇਸ਼ ਕਰਕੇ ਬੁੜਿਆਂ ਨੇ ਕਹਿਣੇ ਨਹੀਂ ਗਏ। ਨਹੀਂ ਬਾਪ ਵਾਲਿਆਂ ਨੇ ਬਗੈਰ ਸਿਫਾਰਿਸ਼ ਤੋਂ ਥੋੜੀ ਬਗੈਰ ਵਿੱਚ ਸਿਲੈਕਸ਼ਨ ਦੇ ਆਏ। ਅਸੀਂ 3 ਨੰਬਰ ਯਾਰ। ਉਹ ਚੌਥਾ ਮੈਚ ਫਾਈਨਲ ਅਸੀਂ ਹਰੇ ਉਹਨਾਂ ਕੋਲੋਂ। 2 ਅਸੀਂ ਜਿੱਤ ਗਏ, 2 ਜਿੱਤ ਕੇ ਆਏ ਆ। ਫਾਈਨਲ ਮੈਚ ਹਰੇ ਸੀ। ਛੋਟੇ ਬਜ਼ੁਰਗਾਂ ਨੇ ਕਿਹਾ ਵੀ ਨਹੀਂ ਚਲੋ ਛੋਟੀ ਜੀ ਵਾਰਤਾ। ਉਹ ਇਹ ਵੀ ਸੀ ਵਿੱਚ ਜ਼ਿਮੀਂਦਾਰਾਂ ਨੂੰ ਵਾਰਤਾ ਦਾ ਪਤਾ ਨਹੀਂ ਵੀ ਬਿਜਲੀ, ਮੈਂ ਕਿਹਾ ਕਿੱਥੇ ਬਿਜਲੀ ਹੁੰਦੀ ਸੀ। ਉਹ ਜੁੱਤੀਆਂ ਵਾਲੀ ਵਾਰਤਾ ਜੁੱਤੀਆਂ ਗੱਠਣੀਆਂ। ਇਹ ਜੁੱਤੀਆਂ ਗੱਠਣੀ ਇੰਨੇ ਨਵਾਰ ਸੀ ਉਦੋਂ। ਉਹਨੇ ਕਿਹਾ ਤੁਸੀਂ ਹੱਥ 290 ਰੁਪਏ ਤਨਖਾਹ ਸੀ ਉਦੋਂ।
ਹੁਣ ਤਾਂ 290 ਰੁਪਏ ਤੁਹਾਨੂੰ ਮਿਲੇਗੀ ਤਨਖਾਹ, ਹੱਥ ਸਿੱਧੇ ਕਰਨੇ, ਨੌਕਰੀ ਪੱਕੀ, ਪੈਨਸ਼ਨ ਹੋਏਗੀ ਤੁਹਾਡੀ, ਪੱਕੇ ਤੁਹਾਨੂੰ ਭਰਤੀ ਕਰ ਲਿਆ। ਸਾਨੂੰ ਲੈਟਰ ਆਉਂਦੇ ਰਹੇ, ਸਾਨੂੰ ਲੈਣ ਵੀ ਹੈ, ਅਸੀਂ ਕਿਹਾ ਭਾਈ ਨਹੀਂ ਇਹ ਉਹਨਾਂ ਨੂੰ ਵੀ ਨਹੀਂ ਅਸੀਂ ਦੱਸਿਆ ਵੀ ਅਸੀਂ ਜੁੱਤੀਆਂ, ਉਹਨਾਂ ਨੂੰ ਅਸੀਂ ਦੱਸ ਦਿਓ, ਸ਼ਾਇਦ ਸਾਨੂੰ ਦੱਸ ਦਿੰਦੇ ਵੀ ਉਹਦਾ ਬਾਟਾ ਬਿਜਲੀ ਦਾ ਮਹਿਕਮਾ, ਸਾਨੂੰ ਤੇ ਇੰਨਾ ਵੀ ਨਹੀਂ ਸੀ ਪਤਾ। ਬਾਟਾ ਜੁੱਤੀਆਂ ਦੀ ਬਾਟਾ ਸੀ ਨਾ। ਹੁਣ ਇੱਥੇ ਗੱਲ ਕਰੀ ਸੀ ਅੱਛਾ, ਸਭ ਤੋਂ ਔਖਾ ਮੈਚ ਕਿਹੜਾ ਖੇਡਿਆ ਤੁਸੀਂ ਆਪਣੀ ਜ਼ਿੰਦਗੀ ਦਾ? ਸਭ ਤੋਂ ਔਖਾ ਵੱਡੀ ਦਾ ਹਾਂਜੀ, ਇਹ ਹੀ ਔਖਾ ਸੀ, ਬਾਕੀ ਤਾਂ ਔਖਾ ਇਹੀ ਔਖਾ ਸੀ ਜ਼ਿਆਦਾ ਮੁਸ਼ਕਿਲ ਆ ਜਿਹੜਾ ਖੇਡਿਆ। ਅੱਜ ਰਾਤ ਸੁਣਾਇਆ ਇਹਨਾਂ ਨੇ ਗੱਲ।